ਤੇ ਸਰਕਾਰ ਗੜੀ ਬੇਨਤੀ ਹੈ ਕਿ ਜਿਹੜਾ ਪਾਣੀ ਨੂੰ ਰਿਲੀਵ ਕਰ ਦਿੱਤਾ ਜਾਵੇ। ਹਰੀਕੇ ਹੈਡ ਤੋਂ ਜੇ ਰਿਲੀਵ ਨਹੀਂ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇੱਥੇ ਪਤਾ ਨਹੀਂ ਕਿੰਨੇ ਘਰ ਸੈਂਕੜਿਆਂ ਦੇ ਘਰ ਆ ਜਿਹੜਾ ਉਹਨੇ ਰੁੱਖ ਕਰ ਲਿਆ ਦਰਿਆ ਨੇ, ਜਿਹੜੀ ਵੱਡੀ ਬਰਬਾਦੀ ਹੋਊਗੀ। ਜੋ ਘਰ ਹੀ ਰੁੜ ਕੇ ਸਾਡਾ ਰਹਿਣ ਬਸੇਰਾ ਸਿਰ ਤੇ ਛੱਤ ਹੀ ਨਹੀਂ ਰਹੀ ਤੇ ਹੁਣ ਮਰਨ ਨਾਲੋਂ ਚੰਗਾ ਕਿ ਅਸੀਂ ਸੰਘਰਸ਼ ਕਰਕੇ ਸਰਕਾਰਾਂ ਦੇ ਗੜ ਲਾ ਕੇ ਮਰਾਂਗੇ, ਨਾ ਕਿ ਅਸੀਂ ਇਸ ਹਾਲਤ ਦੇ ਵਿੱਚ। ਪੰਜਾਬ ਵਿੱਚ ਕਰੀਬ 1 ਲੱਖ ਏਕੜ ਫਸਲ ਹੜ੍ਹਾਂ ਦੀ ਲਪੇਟ ਵਿੱਚ ਆ ਗਈ ਹੈ ਅਤੇ ਹਾਲੇ ਵੀ ਹੜ੍ਹਾਂ ਦੀ ਮਾਰ ਰੁਕ ਨਹੀਂ ਰਹੀ ਹੈ। ਡੈਮਾਂ ਤੋਂ ਬਿਆਸ ਤੇ ਸਤਲੁਜ ਦਰਿਆ ਵਿੱਚ ਛੱਡੇ ਪਾਣੀ ਨੇ ਸੂਬੇ ਦੇ 7 ਜ਼ਿਲ੍ਹਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹੁਣ ਤੱਕ ਕਰੀਬ 150 ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਮੰਡ ਖੇਤਰ ਵਿੱਚ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਜਾਣਾ ਪਿਆ। ਪੰਜਾਬ ਸਰਕਾਰ ਨੇ ਹਾਲਾਤ ਦੇਖਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਟੀਮਾਂ ਨੂੰ ਭੇਜ ਦਿੱਤਾ ਹੈ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦਾ ਦੌਰਾ ਕੀਤਾ, ਜਦਕਿ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੁਲਤਾਨਪੁਰ ਲੋਧੀ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸੇ ਤਰ੍ਹਾਂ ਪੱਟੀ ਹਲਕੇ ਵਿੱਚ ਪ੍ਰਭਾਵਿਤ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰਾਹਤ ਸਮੱਗਰੀ ਵੰਡੀ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੌਰੇ ਮੌਕੇ ਕਪੂਰਥਲਾ ਜ਼ਿਲ੍ਹੇ ਵਿੱਚ ਫਸਲੀ ਨੁਕਸਾਨ ਦੇ ਮੱਦੇਨਜ਼ਰ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦਾ ਐਲਾਨ ਕੀਤਾ, ਪਰ ਉਹਨਾਂ ਬਾਕੀ ਜ਼ਿਲ੍ਹਿਆਂ ਬਾਰੇ ਸਥਿਤੀ ਸਪਸ਼ਟ ਨਹੀਂ ਕੀਤੀ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਫਿਲਹਾਲ ਕਪੂਰਥਲਾ ਜ਼ਿਲ੍ਹੇ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਅਗਲੇ ਪੜਾਅ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹੋ ਕਦਮ ਚੁੱਕੇ ਜਾਣਗੇ। ਖੇਤੀਬਾੜੀ ਵਿਭਾਗ ਤਰਫੋਂ ਹੜ੍ਹਾਂ ਨਾਲ ਹੋਏ ਨੁਕਸਾਨੀ ਫਸਲ ਦਾ ਰਕਬਾ 90,884 ਏਕੜ ਦੱਸਿਆ ਜਾ ਰਿਹਾ ਹੈ। ਗੈਰ ਸਰਕਾਰੀ ਤੌਰ ਤੇ ਕਰੀਬ 1.5 ਲੱਖ ਏਕੜ ਫਸਲ ਪ੍ਰਭਾਵਿਤ ਹੋਣ ਦੀ ਗੱਲ ਆਖੀ ਜਾ ਰਹੀ ਹੈ। ਸਰਕਾਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਜ਼ਿਲ੍ਹਾ ਫਾਜ਼ਿਲਕਾ ਵਿੱਚ 32,762 ਏਕੜ ਫਸਲ ਹੜ੍ਹਾਂ ਦੀ ਮਾਰ ਹੇਠ ਆਈ ਹੈ, ਜਦਕਿ ਕਪੂਰਥਲਾ ਜ਼ਿਲ੍ਹੇ ਵਿੱਚ ਝੋਨਾ, ਗੰਨਾ ਤੇ ਮੱਕੀ ਦੀ 20,995 ਏਕੜ ਫਸਲ ਪ੍ਰਭਾਵਿਤ ਹੋਈ ਹੈ। ਮੁਹੰਮਦਾਬਾਦ ਵਿਖੇ ਅਸੀਂ ਇਸ ਟਾਈਮ ਤੇ ਖੜੇ ਹਾਂ। ਵੀਰ ਜਿਹੜਾ ਸਾਡਾ ਕਾਲੂ ਆ, ਇੱਕ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਆਪਣਾ ਪਰਿਵਾਰ ਦਾ ਪੇਟ ਪਾਲਦਾ ਸੀ, ਅੱਜ ਇਹਦਾ ਜਿਹੜਾ ਪਾਣੀ ਤੇ 11 ਤਰੀਕ ਦਾ ਆਇਆ, ਪਰ ਅੱਜ ਜਿਹੜਾ ਬੰਨ ਪਹਿਲਾਂ ਟੁੱਟਾ ਸੀ, ਅੱਜ ਉਹ ਸਿੱਧਾ ਦਰਿਆ ਨੇ ਰੁੱਖ ਜਿਹੜਾ ਇਹਦੇ ਘਰ ਵੱਲ ਨੂੰ ਕਰ ਲਿਆ ਤੇ ਸਾਰਾ ਘਰ ਆ ਆਪ ਜੀ ਦੇਖ ਸਕਦੇ ਜੀ, ਪਿੱਛੇ ਮਲਬਾ ਜਿਹੜਾ ਉਹ ਤੇ ਦਰਿਆ ਦੇ ਵਿੱਚ ਚਲ ਗਿਆ ਵਾ। ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਇਸ ਪਰਿਵਾਰ ਦਾ ਹੋਇਆ, ਕਿਉਂਕਿ ਪਰਿਵਾਰ ਨੇ ਠੇਕੇ ਤੇ ਜ਼ਮੀਨਾਂ ਲੈ ਕੇ, ਸਬਜ਼ੀਆਂ ਲਾ ਕੇ, ਪਰਵਲ ਲਾ ਕੇ ਅਤੇ ਦਿਹਾੜੀਆਂ ਕਰਕੇ ਜਿਹੜਾ ਘਰ ਆ ਇਹ ਬਣਾਇਆ ਸੀ। ਤੇ ਪਰਿਵਾਰ ਦੀ ਬਹੁਤ ਆਰਥਿਕ ਤੌਰ ਤੋਂ ਕਮਜ਼ੋਰ ਪਰਿਵਾਰ ਆ। ਸੋ ਅਸੀਂ ਸਰਕਾਰ ਗਾੜੀ ਬੇਨਤੀ ਕਰਦੇ ਆ ਕਿ ਤੁਰੰਤ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ, ਜ਼ਖਮਾਂ ਤੇ ਜਿਹੜਾ ਮਲਮ ਲੱਗ ਜਾਵੇ, ਕਿ ਥੋੜਾ ਇਹਨਾਂ ਨੂੰ ਹੌਸਲਾ ਹੋ ਜਾਵੇ ਕਿ ਸਰਕਾਰ ਜਾਂ ਪ੍ਰਸ਼ਾਸਨ ਸਾਨੂੰ ਮਦਦ ਕਰ ਰਿਹਾ ਤੇ ਸਾਡਾ ਆਉਣ ਵਾਲਾ ਸਮਾਂ ਜਦੋਂ ਪਾਣੀ ਲੱਥਦਾ, ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਰਾ ਨਗਰ, ਸਾਰੇ ਇਲਾਕੇ ਦੇ ਵਸਨੀਕ, ਹੋਰ ਸਾਡੇ ਭੈਣ ਭਰਾ ਜਿਹੜੇ ਹੈਗੇ ਸੰਤ ਮਹਾਂਪੁਰਸ਼ ਬਾਬਾ ਤਾਰਾ ਸਿੰਘ ਜੀ, ਸੁੱਖਾ ਸਿੰਘ ਸਰਹਾਲੀ ਸਾਹਿਬ ਤੋਂ, ਉਹ ਵੀ ਮਦਦ ਕਰਨਗੇ। ਹੋਰ ਵੀ ਭਰਾ ਇਹਨਾਂ ਦੀ ਮਦਦ ਕਰਕੇ ਜਿਹੜੀ ਜ਼ਮੀਨ 'ਚ ਪਾੜ ਪੈ ਗਿਆ, ਘਰ ਰੁੜ ਗਿਆ, ਅਸੀਂ ਉਸ ਨੂੰ ਫਿਰ ਦੁਬਾਰਾ ਬਣਾ ਕੇ ਇਸ ਵੀਰ ਨੂੰ ਦੇਵਾਂਗੇ। ਤੇ ਸਰਕਾਰ ਗੜੀ ਬੇਨਤੀ ਹੈ ਕਿ ਜਿਹੜਾ ਪਾਣੀ ਨੂੰ ਰਿਲੀਵ ਕਰ ਦਿੱਤਾ ਜਾਵੇ। ਹਰੀਕੇ ਹੈਡ ਤੋਂ ਜੇ ਰਿਲੀਵ ਨਹੀਂ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇੱਥੇ ਪਤਾ ਨਹੀਂ ਕਿੰਨੇ ਘਰ ਸੈਂਕੜਿਆਂ ਦੇ ਘਰ ਆ ਜਿਹੜਾ ਉਹਨੇ ਰੁੱਖ ਕਰ ਲਿਆ ਦਰਿਆ ਨੇ, ਜਿਹੜੀ ਵੱਡੀ ਬਰਬਾਦੀ ਹੋਊਗੀ। ਨਾਲ ਸਾਡੀ ਚੇਤਾਵਨੀ ਹੈ ਸਰਕਾਰ ਨੂੰ, ਅਸੀਂ ਬੜੇ ਚਿਰ ਦਾ ਤੁਹਾਨੂੰ ਬੇਨਤੀਆਂ ਕਰੀ ਜਾਂਦੇ ਆ, ਸਰਕਾਰ ਨੂੰ ਬੇਨਤੀਆਂ ਕਰੀ ਜਾਂਦੇ ਆ ਤੇ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਹੁਣ ਸਾਡੇ ਜਦੋਂ ਘਰ ਹੀ ਰੁੜ ਕੇ ਸਾਡਾ ਰਹਿਣ ਬਸੇਰਾ ਸਿਰ ਤੇ ਛੱਤ ਹੀ ਨਹੀਂ ਰਹੀ ਤੇ ਹੁਣ ਮਰਨ ਨਾਲੋਂ ਚੰਗਾ ਕਿ ਅਸੀਂ ਸੰਘਰਸ਼ ਕਰਕੇ ਸਰਕਾਰਾਂ ਦੇ ਗੜ ਲਾ ਕੇ ਮਰਾਂਗੇ, ਨਾ ਕਿ ਅਸੀਂ ਇਸ ਹਾਲਤ ਦੇ ਵਿੱਚ। ਘਰ ਹੀ ਜਿਹੜਾ ਵੀਰ ਨੇ ਦਿਹਾੜੀਆਂ ਕਰਕੇ, ਮਿਹਨਤਾਂ ਕਰਕੇ, ਠੇਕੇ ਤੇ ਪੈਲੀਆਂ ਲੈ ਕੇ 70 ਹਜ਼ਾਰ ਨੂੰ ਕਿੱਲਾ ਤੇ ਆਹ ਘਰ ਬਣਾਇਆ ਸੀ। ਤੇ ਇਹਦਾ ਜਿਹੜਾ ਇੱਕ ਦਰਿਆ ਦਾ ਪਾੜ ਇੱਥੋਂ ਰਾਮਪੁਰ ਗੌਲਾ ਜਾਂ ਮੁਹੰਮਦਾਬਾਦ ਲਾ ਲਓ, ਇਹ ਸਾਈਡ ਦਾ ਜਿਹੜਾ ਮੁੰਡੇ ਪਿੰਡ ਵਾਲੀ ਸਾਈਡ ਦਰਿਆ ਵਾ, ਇਹਦਾ ਇੱਕ ਪਾੜ ਜਿਹੜਾ ਬਹੁਤ ਵੱਡਾ ਪੈ ਗਿਆ, ਜਿਹੜਾ ਪਾਣੀ ਬੜਾ ਤੇਜ਼ ਤੇ ਡੂੰਘਾ ਜਾ ਰਿਹਾ ਵਾ। ਤੇ ਇਹਦੇ ਨਾਲ ਇਹਦਾ ਵੀਰ ਦਾ ਨੁਕਸਾਨ ਹੋ ਗਿਆ। ਘਰ ਜਿਹੜਾ ਵਾ ਡਿੱਗ ਚੁੱਕਾ ਵਾ। ਕੋਲ ਵੀਰ ਦਾ ਛੋਟਾ ਮੋਟਾ ਸਮਾਨ ਅਸੀਂ 2-3 ਦਿਨ ਤੋਂ ਲਗਾਤਾਰ ਕੱਢ ਰਹੇ ਆ ਤੇ ਇਹਦਾ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤੇ ਦਰਿਆ ਜਿਹੜਾ ਪਿਛਲੀ ਸਾਈਡ ਕੰਧ ਦੇ ਨਾਲ ਪੂਰਾ ਜੁੜ ਗਿਆ ਡੂੰਘਾਈ ਦੇ ਵਿੱਚ। ਇਹ ਬਸ ਕੁਝ ਘੰਟਿਆਂ ਦਾ ਇੱਕ ਰਹਿ ਗਿਆ ਕੰਮ ਤੇ ਜਿਹੜਾ ਵੀ ਵੀਰ ਦਾ ਸਾਰਾ ਕੁਝ ਜਿਹੜਾ ਨੈਸ਼ ਤੈਸ਼ ਹੋ ਗਿਆ ਵਾ। ਅਸੀਂ ਚਾਹੁੰਦੇ ਹਾਂ ਸਰਕਾਰ ਕੋਲੋਂ ਮੰਗ ਤੇ ਦਾਨੀਆਂ ਸੱਜਣਾ ਤੋਂ ਵੀ ਇਹਨੂੰ ਵੀਰ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਇਹਦਾ ਜਿਹੜਾ ਘਰ ਵਾ ਕਿਤੇ ਬਣਾ ਕੇ ਇਹਨੂੰ ਦਿੱਤਾ ਜਾਵੇ। ਜਿੱਦਾਂ ਵੀ ਕੋਈ ਮਦਦ ਕਰਨਾ ਚਾਹੁੰਦਾ ਵਾ ਆਪਦੇ ਤਰੀਕੇ ਨਾਲ ਤੇ ਜਿਹੜਾ ਆਪਦੀ ਸੇਫ ਜਗ੍ਹਾ ਤੇ ਆਪਦੇ ਬੱਚੇ ਲੈ ਕੇ ਤੇ ਜਿਹੜਾ ਆਉਣ ਵਾਲੀ ਜ਼ਿੰਦਗੀ ਜਿਹੜੀ ਬਤੀਤ ਕਰ ਸਕੇ। ਤੇ ਜਿਹੜਾ ਪਾਣੀ ਆ ਇਹ ਸਾਡੀ ਕਹਿੰਦੇ ਹੈਡ ਤੋਂ ਜਿਹੜੀ ਡਾਫ ਲੱਗੀ ਆ ਇਹਨੂੰ ਰਿਲੀਜ਼ ਕੀਤਾ ਜਾਵੇ ਤੇ ਜਿਹੜਾ ਬੰਨ ਵਾ ਅਸੀਂ ਕਰਦੇ ਗੁਜ਼ਾਰਿਸ਼ ਸਰਕਾਰ ਨੂੰ ਜਾਂ ਵੀਰਾਂ ਨੂੰ, ਸੱਜਣਾ ਦਾਨੀਆਂ ਨੂੰ ਵੀ ਇਹਨੂੰ ਜਿਹੜਾ ਬੰਨ ਕੇ ਤੋੜਿਆਂ ਨਾਲ ਨੋਚਾਂ ਲਾ ਕੇ ਦਿੱਤੀਆਂ ਜਾਣ, ਜਿਹੜਾ ਆਉਣ ਵਾਲੇ ਜਿਹੜੇ ਬਾਕੀ ਘਰ ਵਾ ਉਹਨਾਂ ਦਾ ਬਚਾਅ ਹੋ ਸਕੇ। ਤੇ ਸਾਨੂੰ ਕਿਸੇ ਕੋਲੋਂ ਜਿਹੜੇ ਗੁਜ਼ਾਰਿਸ਼ ਨਾ ਕਰਨੀ ਪਵੇ, ਸਾਨੂੰ ਘਰ ਦਿਓ, ਸਾਨੂੰ ਕੋਈ ਆਟਾ ਦਾਲ ਦਿਓ ਜਾਂ ਸਾਨੂੰ ਕੋਈ ਮਦਦ ਦਿਓ ਤੇ ਅਸੀਂ ਆਪਦਾ ਬਹਿ ਕੇ ਜਿਹੜਾ ਖਾ ਸਕੀਏ।